अस्सलामुअलैकुम। ਕੀ ਹਾਲ ਚਾਲ ਹੈ ਤੁਹਾਡਾ? ਠੀਕ ਠਾਕ ਹੋ ਤੁਸੀਂ ਸਾਰੇ? ਕੈਸੀ ਤਬੀਅਤ ਹੈ ਤੁਹਾਡੀ ਸਾਰਿਆਂ ਦੀ? ਅੱਲਾ ਕਰੇ ਤੁਸੀਂ ਸਾਰੇ ਹੱਸਦੇ ਰਹੋ ਤੇ ਬਸਦੇ ਰਹੋ। ਤੇ ਆ ਗਏ ਆ ਜੀ ਅਸੀਂ ਪੁਰਾਣੇ ਜ਼ਮਾਨੇ ਲੈ ਕੇ ਫੇਰ ਤੁਹਾਡੇ ਨਾਲ ਆਪਣੀਆਂ ਕੁਝ ਯਾਦਾਂ ਸ਼ੇਅਰ ਕਰਾਂਗੇ ਕਿ ਜਿਹੜੀ ਬਚਪਨ ਦੀਆਂ ਸਾਡੀਆਂ ਯਾਦਾਂ ਨੇ। ਤੇ ਸਾਰੇ ਅਸੀਂ ਕਹੋਗੇ ਜਿਹੜੀ ਸਿਨਫੇ ਨਾਜ਼ੁਕ ਦਾ ਤਾਲੁਕ ਰੱਖਦੇ ਆ ਤੇ ਉਹੀ ਜਿਹੜੀਆਂ ਸਾਡੀਆਂ ਯਾਦਾਂ ਨੇ ਗੁੱਡੀਆਂ ਦੀ ਵੀ ਜ਼ਿਕਰ ਕੀਤਾ ਸੀ। ਤੇ ਹੋਰ ਜਿਹੜਾ ਖੇਡ ਹੁੰਦਾ ਸੀ ਨਾ ਬੱਚਿਆਂ ਦਾ ਸਾਡਾ ਬਚਪਨ 'ਚ ਪਸੰਦੀਦਾ ਸਮਝੋ ਜਿਹੜੇ ਖੇਡ ਹੁੰਦੇ ਸਨ ਉਹਨਾਂ ਵਿੱਚ ਇੱਕ ਤਾਂ ਹੁੰਦਾ ਸੀ ਘਰ ਬਣਾਉਂਦੇ ਸਾਂ ਅਸੀਂ ਕਿ ਸਰਾਣਾ ਰੱਖ ਕੇ ਇੱਧਰ ਸਰਾਣਾ ਇੱਧਰ ਤੇ ਉੱਤੇ ਚਾਦਰ ਪਾ ਦੇਣੀ ਜਾਂ ਕੋਈ ਖੇਸ ਖੂਸ ਜੋ ਵੀ ਮਿਲਣਾ ਪਾ ਦੇਣਾ ਜੋ ਚੀਜ਼ ਦਸਤਿਆਬ ਹੁੰਦੀ ਸੀ ਉਹ ਬਣ ਜਾਂਦਾ ਸੀ ਘਰ। ਤੇ ਉਹ ਘਰ ਦੇ ਵਿੱਚ ਔਖੇ ਹੋ ਕੇ ਐਸਾ ਵੜ ਕੇ ਐਸਾ ਬਹਿ ਜਾਣਾ ਜਾਂ ਕਰਨਾ ਮੇਰਾ ਉਹ ਘਰ ਬਣ ਗਿਆ ਜੀ ਬਈ। ਉਹ ਬਚਪਨ ਤੋਂ ਘਰ ਬਣਾਉਣ ਦਾ ਬੜਾ ਸ਼ੌਕ ਹੁੰਦਾ ਸੀ ਤੇ ਉਹ ਇੱਕ ਖੇਲ ਹੁੰਦਾ ਸੀ ਸਾਡਾ। ਜਾਂ ਫਿਰ ਰਜ਼ਾਈ ਵਿੱਚ ਵੜ ਗਏ ਤੇ ਰਜ਼ਾਈ ਵਿੱਚ ਇੱਕ ਦੂਸਰੇ ਨਾਲ ਘੁਲਕ ਲਈਆਂ ਕਰ ਲਈਆਂ ਭੈਣਾਂ ਭਰਾਵਾਂ ਨੇ। ਤੇ ਚਲੋ ਵੀ ਉਹ ਪਸੰਦੀਦਾ ਸਰਦੀਆਂ ਵਿੱਚ ਖਾਸ ਤੌਰ 'ਤੇ ਕਿ ਘੁਲਕ ਲਈਆਂ ਕਰਦੇ ਹੁੰਦੇ ਸਨ। ਉਹ ਬੜਾ ਅੱਛਾ ਗੇਮ ਹੁੰਦਾ ਸੀ। ਤੇ ਜਦੋਂ ਅਸੀਂ ਸਹੇਲੀਆਂ ਸਾਰੀਆਂ ਇਕੱਠੀਆਂ ਹੋਣੀਆਂ ਸਨ ਗੁੱਡੀਆਂ ਤਾਂ ਹੁੰਦੀਆਂ ਹੀ ਸਨ। ਫਿਰ ਅਸੀਂ ਇੱਕ ਦੂਸਰੇ ਨੂੰ ਚਾਹ ਸ਼ਾਹ ਪੇਸ਼ ਕਰਨੀ। ਉਹ ਛੋਟੇ ਛੋਟੇ ਇੱਕ ਆਉਂਦੇ ਸਨ ਭਾਂਡਿਆਂ ਦਾ ਸੈੱਟ ਆਉਂਦਾ ਸੀ। ਉਹਦੇ ਵਿੱਚ ਛੋਟੇ ਛੋਟੇ ਕੱਪ ਹੁੰਦੇ ਸਨ ਛੋਟੇ ਛੋਟੇ ਪਲੇਟਾਂ ਫਰਿੱਜ ਨਾਲ ਚਾਹਦਾਨੀ ਤੇ ਨਾਲ ਸਾਰੀਆਂ ਚੀਜ਼ਾਂ ਪੂਰਾ ਸੈੱਟ ਆਉਂਦਾ ਸੀ ਬੱਚੀਆਂ ਵਾਸਤੇ। ਉਹ ਬੱਚੀਆਂ ਬੜੇ ਸ਼ੌਕ ਨਾਲ ਲੈਂਦੀਆਂ ਹੁੰਦੀਆਂ ਸਨ। ਉਹਨਾਂ ਕੋਲ ਹੁੰਦਾ ਸੀ ਪਰ ਇੱਕ ਦੂਸਰੇ ਸਹੇਲੀਆਂ ਨੂੰ ਫਿਰ ਆਉਂਦੇ ਸੀ ਆ ਜੇ ਬੈਠੀ ਚਾय ਪੀ आपको ਚਾय ਪਿਲਾएं। ਫਿਰ ਚਾय ਪਿਲਾਉਂਦੇ ਸਾਂ ਫਿਰ ਪਾਣੀ ਪਾ ਲੈਣਾ ਉਹਦੇ ਵਿੱਚ ਪਾਣੀ ਪਾ ਕੇ ਉਹ ਐਸਾ ਟਰੇ ਹੁੰਦੀ ਸੀ ਉਹ 'ਚ ਕੱਪ ਰੱਖਣੇ ਪਲੇਟਾਂ ਦੇ ਵਿੱਚ ਫਿਰ ਉਹ ਚਾਹਦਾਨੀ ਨਾਲ ਪਾਣੀ ਪਾਣਾ ਲੇਕਿਨ ਹੁੰਦਾ ਉਹ ਪਾਣੀ ਸੀ ਲੇਕਿਨ ਚਾਹ ਸਮਝ ਕੇ ਅਸੀਂ ਪੀਨੇ ਸਭ ਅਗਲੇ ਦੇ ਅੱਗੇ ਪੇਸ਼ ਕਰਨਾ। ਉਹਨੇ ਵੀ ਇਸ ਤਰ੍ਹਾਂ ਹੀ ਪੀਣਾ ਵੀ ਜਿਵੇਂ ਜਿਵੇਂ ਚਾਹ ਹੀ ਪਿਆ ਪੀਂਦਾ ਹੋਵੇ। ਉਹ ਅਸੀਂ ਸਹੇਲੀਆਂ ਦਾ ਖੇਡ ਸੀ। ਤੇ ਸਭ ਤੋਂ ਅੱਛਾ ਜਿਹੜਾ ਖੇਡ ਹੁੰਦਾ ਸੀ ਹੋਰ ਵੀ ਕੁੜੀਆਂ ਦਾ ਬਹੁਤ ਸਾਰੇ ਲੋਕਾਂ ਨੇ ਖੇਡਿਆ ਹੋਣਾ ਕਿ ਸਾੜੀ ਪਾਉਣ ਦਾ ਬੜਾ ਸ਼ੌਕ ਹੁੰਦਾ ਸੀ ਕੁੜੀਆਂ ਨੂੰ ਕਿ ਉਹ ਦੁਪੱਟਾ ਇੱਥੇ ਗੰਢ ਦੇ ਕੇ ਹੁਣ ਮੈਂ ਤੈਨੂੰ ਉਹ ਤਾਂ ਨਹੀਂ ਦਿਖਾ ਸਕਦੀ ਆ ਕਿ ਦੁਪੱਟੇ ਨੂੰ ਗੰਢ ਦੇ ਦੇਣੀ ਇੱਥੇ ਦੁਪੱਟੇ ਨੂੰ ਐਸਾ ਵਲੇਟਾ ਦੇ ਕੇ ਇੱਥੇ ਪਾ ਲੈਣਾ। ਚਲੋ ਵੀ ਸਾੜੀ ਆ ਗਈ ਐਸਾ ਹੱਥ ਫੜ ਕੇ ਤੇ ਫਿਰਨਾ ਕਿ ਵੀ ਅਸੀਂ ਸਾੜੀ ਪਾ ਲਈਏ। ਉਹ ਵੀ ਬੱਚੀਆਂ ਦੇ ਦੇਖੋ ਇਸ ਤਰ੍ਹਾਂ ਦੇ ਗੇਮ ਹੁੰਦੇ ਸਨ ਕਿੰਨੇ ਸਾਦੇ ਜ਼ਮਾਨੇ ਸਨ ਬੱਚੀਆਂ ਦੇ। ਤੇ ਸਭ ਇੱਕ ਹੋਰ ਹੁੰਦਾ ਸੀ ਸਾੜੀ ਪਾਉਂਦੇ ਹੁੰਦੇ ਸਾਂ ਤੇ ਦੂਸਰਾ ਹੁੰਦਾ ਸੀ ਬੁਰਕਾ। ਬੁਰਕਾ ਪਾਉਣ ਦਾ ਬੜਾ ਸ਼ੌਕ ਹੁੰਦਾ ਸੀ ਕੁੜੀਆਂ ਨੂੰ ਵਹੀ ਖੇਲ ਰਹੀਆਂ ਹੁਣ ਕੁੜੀਆਂ ਤੇ ਬੁਰਕਾ ਨਾ ਪਾਉਣਾ ਤਾਂ ਹੋ ਨਹੀਂ ਸਕਦਾ। ਦੁਪੱਟੇ ਨੂੰ ਇਸ ਤਰ੍ਹਾਂ ਵੱਲ ਦੇ ਕੇ ਤੇ ਇੱਕ ਬਣਾ ਲਿਆ ਜਾਂਦਾ ਸੀ। ਇਹ ਮੈਂ ਉਸ ਤਰ੍ਹਾਂ ਹੀ ਬੰਨ ਕੇ ਬੈਠੀ ਹਾਂ ਤੁਹਾਨੂੰ ਦਿਖਾਉਣ ਵਾਸਤੇ। ਤੇ ਇਸ ਤਰ੍ਹਾਂ ਕਰਕੇ ਨਾ ਫਿਰ ਉਹ ਬਾਕੀ ਦੁਪੱਟਾ ਪਿੱਛੇ ਹੁੰਦਾ ਸੀ ਤੇ ਇਸ ਤਰ੍ਹਾਂ ਨਕਾਬ ਐਸਾ ਉੱਤੇ ਸੁੱਟ ਲੈਂਦੇ ਸੀ ਤੇ ਉਹ ਹੋ ਜਾਂਦਾ ਸੀ ਬੁਰਕਾ। ਤੇ ਬੁਰਕਾ ਦਾ ਬਈ ਇੰਨਾ ਸ਼ੌਕ ਹੁੰਦਾ ਸੀ ਹੁਣ ਦੁਪੱਟਾ ਕੌਣ ਸਿੱਧਾ ਕਰੇਗਾ ਬਈ। ਇੰਨਾ ਸ਼ੌਕ ਹੁੰਦਾ ਸੀ ਬੁਰਕੇ ਦਾ ਕਿ ਬੁਰਕਾ ਪਹਿਨ ਲੈ ਤੇ ਇਸ ਤਰ੍ਹਾਂ ਕਰਕੇ ਉਹਨੂੰ ਐਸਾ ਕਿ ਦੁਪੱਟਾ ਛੋਟਾ ਹੋਵੇ ਫਿਰ ਐਸਾ ਕਰਕੇ ਵੀ ਕਰਨਾ। ਬੜੀਆਂ ਸਟਾਈਲਾਂ ਮਾਰ ਮਾਰ ਕੇ ਨਾ ਕਿਸੇ ਬੁਰਕਾ ਪਾ ਲਿਆ ਜੀ ਅਸੀਂ। ਤੇ ਉਹ ਬੜਾ ਅੱਛਾ ਗੇਮ ਹੁੰਦਾ ਸੀ ਸ਼ਾਇਦ ਜ਼ਿਆਦਾਤਰ ਲੋਕਾਂ ਨੇ ਦੇਖਿਆ ਹੀ ਹੋਵੇ। ਤੇ ਫਿਰ ਇਸ ਤਰ੍ਹਾਂ ਜ਼ਿੰਦਗੀ ਗੁਜ਼ਰਦੀ ਜਾਂਦੀ ਹੈ। ਤੁਸੀਂ ਸ਼ੌਕ ਸ਼ੌਕ 'ਚ ਬੁਰਕੇ ਪਾਉਂਦੇ ਹੋ ਪਰ ਫਿਰ ਤੁਹਾਨੂੰ ਕਦੀ ਕਦੀ ਅਸਲੀ ਜ਼ਿੰਦਗੀ 'ਚ ਜਦੋਂ ਬੁਰਕਾ ਪਾਉਣਾ ਪੈਂਦਾ ਨਾ ਬਈ ਬੜੀ ਮੁਸੀਬਤ ਲੱਗਦੀ ਹੈ। ਲੱਗਦਾ ਦੰਦ ਟੁੱਟ ਜਾਣਗੇ ਤੁਸੀਂ ਡਿੱਗ ਪਾਓਗੇ ਅੱਲਾ ਦੀ ਕਸਮ ਹੈ ਬਈ। ਬਚਪਨ ਦੇ ਖੇਲ ਆਪਣੀ ਜਗ੍ਹਾ ਪਰ ਫਿਰ ਜਦੋਂ ਤੁਸੀਂ ਹਕੀਕੀ ਜ਼ਿੰਦਗੀ 'ਚ ਦਾਖਲ ਹੁੰਦੇ ਹੋ ਨਾ ਫਿਰ ਤੁਹਾਨੂੰ ਬੜੀਆਂ ਮੁਸੀਬਤਾਂ ਪੈਂਦੀਆਂ ਨੇ। ਉਹ ਅੱਬਾ ਜੀ ਤੇ ਲਾੜ ਚੁੱਕਣ ਵਾਲੀ ਅੰਮਾ ਜੀ ਦਾ ਘਰ ਛੱਡ ਕੇ ਅਗਲੇ ਘਰ ਜਾਂਦੇ ਹੋ ਨਾ ਤੇ ਫਿਰ ਤੁਹਾਡੇ ਲਈ ਬੜੀਆਂ ਮੁਸੀਬਤਾਂ ਹੁੰਦੀਆਂ ਨੇ। ਤੇ ਫਿਰ ਸ਼ਾਦੀ ਤੋਂ ਬਾਅਦ ਮੈਨੂੰ ਵੀ ਬੁਰਕਾ ਪਾਉਣਾ ਪਿਆ। ਤੇ ਫਿਰ ਬੁਰਕਾ ਮੈਂ ਪਾਉਂਦੀ ਸਾਂ ਬਚਪਨ 'ਚ ਮੈਂ ਪਾਉਂਦੀ ਸਾਂ ਸ਼ੌਕ ਸ਼ੌਕ ਦੇ ਨਾਲ ਕਿ ਬੁਰਕਾ ਪਾਈਏ ਵੀ ਸਾਰੀਆਂ ਕੁੜੀਆਂ ਨੂੰ ਸਭ ਤੋਂ ਪਸੰਦ ਆਉਂਦਾ ਸੀ ਬੁਰਕਾ ਪਾਈਏ ਤੇ ਇਸ ਤਰ੍ਹਾਂ ਪਾ ਕੇ ਬੁਰਕਾ ਤੇ ਇਸ ਤਰ੍ਹਾਂ ਕਰਕੇ ਚੱਲਣਾ। ਤੇ ਫਿਰ ਜਦੋਂ ਮੈਨੂੰ ਅਸਲ ਵਿੱਚ ਪਾਉਣਾ ਪਿਆ ਸ਼ਾਦੀ ਤੋਂ ਬਾਅਦ ਤੇ ਵੀ ਵਕਤ ਇੰਨਾ ਲੱਗਦਾ ਸੀ ਹੁਣ ਦੰਦ ਟੁੱਟ ਜਾਣਗੇ ਮੈਂ ਡਿੱਗ ਪਵਾਂਗੀ। ਜਦੋਂ ਨਕਾਬ ਸੁੱਟਣੀ ਸੀ ਨਾ ਤੇ ਨਜ਼ਰ ਹੀ ਅੱਗੇ ਕੁਛ ਨਹੀਂ ਆਉਂਦਾ ਸੀ ਤੇ ਬੜਾ ਔਖਾ ਲੱਗਦਾ ਸੀ ਉਹ ਟਾਈਮ। ਬੜਾ ਔਖਾ ਕਹਿੰਦੇ ਔਖੀਆਂ ਰਾਵਾਂ ਔਖੀਆਂ ਰਾਵਾਂ ਤੋਂ ਗੁਜ਼ਰੇ ਆ ਬਈ ਅਸੀਂ। ਤੇ ਉਹ ਟਾਈਮ ਐਸਾ ਹੁੰਦਾ ਕਿ ਵੀ ਸਾਰੇ ਸ਼ੌਕ ਤੁਹਾਡੇ ਨਿਕਲ ਜਾਂਦੇ ਨੇ ਜਦੋਂ ਤੁਸੀਂ ਹਕੀਕੀ ਜ਼ਿੰਦਗੀ ਵਿੱਚ ਦਾਖਲ ਹੁੰਦੇ ਹੋ। ਹੁਣ ਮੈਂ ਲਾ ਹੀ ਦੇਵਾਂ ਬਹੁਤ ਮੇਰਾ ਕਿਤਾਬ ਤੇ ਲੰਬਾ ਹੁੰਦਾ ਜਾ ਰਿਹਾ ਵੇ। ਤੇ ਉਹ ਜਦੋਂ ਹਕੀਕੀ ਜ਼ਿੰਦਗੀ ਵਿੱਚ ਤੁਸੀਂ ਦਾਖਲ ਹੁੰਦੇ ਹੋ ਨਾ ਤੇ ਫਿਰ ਤੁਹਾਨੂੰ ਪਤਾ ਚੱਲਦਾ ਕਿ ਵੀ ਆਟਾ ਦਾਲ ਕਿਹੜੇ ਭਾਅ ਪਿਆ ਵਿਕਦਾ ਵੇ। ਤੁਹਾਨੂੰ ਤਾਂ ਪਤਾ ਹੀ ਨਹੀਂ ਚੱਲਦਾ। ਮਾਂ ਪਿਓ ਦੇ ਘਰ ਤੇ ਤੁਹਾਨੂੰ ਬਿਲਕੁਲ ਪਤਾ ਨਹੀਂ ਚੱਲਦਾ ਕਿ ਤੁਸੀਂ
ਕਿੰਨੀਆਂ ਅਯਾਸ਼ੀਆਂ 'ਚ ਜ਼ਿੰਦਗੀ ਗੁਜ਼ਾਰਦੇ ਹੋ। ਫਿਰ ਜਦੋਂ ਤੁਹਾਡੇ 'ਤੇ ਜ਼ਿੰਦਗੀ ਆਪਣੀਆਂ ਹਕੀਕਤਾਂ ਲੈ ਕੇ ਆਉਂਦੀ ਹੈ ਨਾ, ਸੋਟੇ ਪੈਂਦੇ ਨੇ ਜ਼ਿੰਦਗੀ ਦੇ। ਇਮਾਨ ਨਾਲ ਕਹਿੰਦੇ 14 ਤਬਕ ਰੋਸ਼ਨ, ਉਹ ਗਲਤ ਕਹਿੰਦੇ ਜੀ ਵੀ, ਪਤਾ ਨਹੀਂ 14 ਨਹੀਂ ਉਹ 24 34 ਤਬਕ ਰੋਸ਼ਨ ਹੋ ਜਾਂਦੇ ਨੇ ਇਨਸਾਨ ਦੇ, ਕਿ ਬਈ ਕਿੱਥੇ ਠੰਡੀਆਂ ਛਾਵਾਂ ਅਤੇ ਕਿੱਥੇ ਇੱਕਦਮ ਧੁੱਪ 'ਚ ਆ ਕੇ ਤੁਸੀਂ ਖੜ੍ਹੇ ਹੋ ਜਾਂਦੇ ਹੋ। ਅਤੇ ਜ਼ਿੰਦਗੀ ਜਿਹੜੀ ਹੈ ਬੜੀ ਮੁਸ਼ਕਿਲ ਹੈ। ਬਹਰਹਾਲ ਇਹ ਵੇ ਕਿ ਮੈਂ ਇੱਕ ਸਮਝਾਉਣ ਦੇ ਅੰਦਾਜ਼ ਵਿੱਚ ਬੱਚੀਆਂ ਨੂੰ ਕਹਿੰਦੀ ਹਾਂ ਕਿ ਇੰਨਾ ਆਸਾਨ ਨਾ ਸਮਝੋ ਕਿ ਜਿਹੜਾ ਤੁਸੀਂ ਗੁੱਡੀਆਂ ਪਟੋਲੇ ਖੇਡਦੇ ਹੋ। ਅੱਜ ਕੱਲ੍ਹ ਤਾਂ ਖੈਰ ਉਹ ਜ਼ਮਾਨੇ ਨਹੀਂ ਨੇ, ਛੋਟੇ ਛੋਟੇ ਖੇਡ ਖੇਡਦੀਆਂ ਬੱਚੀਆਂ ਅਗਲੇ ਘਰ ਜਾਂਦੀਆਂ ਨੇ, ਜਾਂ ਚਲੋ ਮਾਂ ਬਾਪ ਦੇ ਘਰ। ਅੱਜ ਕੱਲ੍ਹ ਤਾਂ ਪੜ੍ਹਾਈਆਂ ਦੇ ਦੌਰ ਨੇ, ਅਤੇ ਬੱਚੀਆਂ ਪੜ੍ਹਦੀਆਂ ਫਿਰ ਉਹ ਜ਼ਿਆਦਾ ਜ਼ਿੰਮੇਦਾਰੀ ਨਹੀਂ ਹੁੰਦੀ, ਫਿਰ ਉਹਨਾਂ ਦੀ ਸ਼ਾਦੀशुदा ਜ਼ਿੰਦਗੀ ਸ਼ੁਰੂ ਹੋ ਜਾਂਦੀ ਹੈ। ਅਤੇ ਬੜੇ ਕਠਿਨ ਜਿਹੜੇ ਰਸਤੇ ਨੇ ਬਹੁਤ। ਉਹ ਕਹਿੰਦੇ ਸਮਝੋ ਤੁਸੀਂ ਕੋਲਿਆਂ 'ਤੇ ਚੱਲਦੇ ਹੋ ਜਾਂ ਕੰਢਿਆਂ 'ਤੇ ਚੱਲਦੇ ਹੋ, ਅਤੇ ਫਿਰ ਜਾ ਕੇ ਤੁਹਾਡੀ ਜ਼ਿੰਦਗੀ ਜਿਹੜੀ ਹੈ ਨਾ ਪੂਰੀ ਹੁੰਦੀ ਹੈ। ਇਸ ਤਰ੍ਹਾਂ ਨਹੀਂ ਕਿ ਸ਼ਾਦੀशुदा ਜ਼ਿੰਦਗੀ ਨੂੰ ਕਾਮਯਾਬ ਕਰਨ ਵਾਸਤੇ, ਮੈਂ ਕਈ ਦਫਾ ਇੱਥੇ ਜਦੋਂ ਗੱਲ ਹੁੰਦੀ ਸਾਡੀ ਦੋਸਤਾਂ ਦੀ ਆਪਸ ਵਿੱਚ, ਅਤੇ ਮੈਂ ਇਹ ਕਹਿੰਦੀ ਹਾਂ ਕਿ ਔਰਤ ਜਿਹੜੀ ਹੈ ਉਹ ਬਹੁਤ ਜ਼ਿਆਦਾ ਕੁਰਬਾਨੀ ਦਿੰਦੀ। ਕੁਰਬਾਨੀ ਤਾਂ ਖੈਰ ਮਰਦ ਵੀ ਦਿੰਦਾ ਵੇ, ਅਗਰ ਨਾ ਪਸੰਦੀਦਾ ਔਰਤ ਮਿਲ ਜਾਏ ਤਾਂ ਉਹ ਵਿਚਾਰਾ ਸਾਰੀ ਜ਼ਿੰਦਗੀ ਉਹਦੇ ਨਾਲ ਗੁਜ਼ਾਰਾ ਕਰਦਾ ਹੈ। ਕਹਿੰਦਾ ਵੀ ਹੁਣ ਮੁਸੀਬਤ ਗਲੇ ਪੈ ਗਈ, ਸ਼ਾਦੀ न करना यारो, तुमको सता नहीं तुमको बता रहा हूँ, आफत गले पड़ी है मुश्किल में आ गया हूँ। तो ਆਫਤ ਗਲੇ ਪੈ ਜਾਂਦੀ ਹੈ ਤਾਂ ਉਹ ਵਿਚਾਰਾ ਵੀ ਗੁਜ਼ਾਰਾ ਕਰਦਾ ਹੋਵੇ। ਅਤੇ ਇਸ ਤਰ੍ਹਾਂ ਹੀ ਅੰਦਰ ਔਰਤ ਹੈ ਵੀ, ਜੇ ਉਹਨੂੰ ਕੋਈ ਮਿਲ ਜਾਏ ਮੌਲਾ ਜੱਟ ਟਾਈਪ ਬੰਦਾ, ਓਏ ਮੈਂ ਤੇਰਾ ਕਰ ਦਿਆਂਗਾ, ਮੈਂ ਤੇਰਾ ਮੂੰਹ ਕਰ ਦਿਆਂਗਾ, ਅਤੇ ਔਰਤ ਵਿਚਾਰੀ ਵੀ ਡਰ ਕੇ ਸਾਰੀ ਜ਼ਿੰਦਗੀ ਗੁਜ਼ਾਰਦੀ ਹੈ। ਕਹਿੰਦੀ ਓਏ ਹੋਏ ਇਹ ਕਿੱਥੋਂ ਪੱਲੇ ਪੈ ਗਿਆ, ਇਹ ਕੀ ਰੌਲਾ ਪੈ ਗਿਆ, ਓਏ ਇਹ ਕੀ ਰੌਲਾ ਪੈ ਗਿਆ, ਓਏ ਜੱਟ ਪੱਲੇ ਪੈ ਗਿਆ। ਅਤੇ ਉਹ ਫਿਰ ਉਹ ਮੁਸੀਬਤਾਂ 'ਚ ਫਸ ਜਾਂਦੀ ਹੈ। ਬਹਰਹਾਲ ਸ਼ਾਦੀशुदा ਜ਼ਿੰਦਗੀ ਨੂੰ ਆਸਾਨ ਨਾ ਸਮਝੋ। ਮੈਂ ਬੱਚੀਆਂ ਨੂੰ ਇਹੀ ਕਹਿੰਦੀ ਹਾਂ, ਮਜ਼ਾਕ ਦੇ ਤੌਰ 'ਤੇ ਗੱਲ ਕਹੀ ਜਾਂਦੀ ਹੈ, ਹਲਕੇ ਫੁਲਕੇ ਅੰਦਾਜ਼ 'ਚ ਸਮਝਾ ਦਿੱਤਾ ਜਾਵੇ ਤਾਂ ਅੱਛਾ ਹੁੰਦਾ ਵੇ। ਬਹਰਹਾਲ ਉਹਨੂੰ ਬਹੁਤ ਸੰਜੀਦਗੀ ਨਾਲ ਲੈਣਾ ਚਾਹੀਦਾ ਵੇ ਕਿ ਜ਼ਿੰਦਗੀ ਜਿਹੜੀ ਹੈ ਉਹ ਸੰਜੀਦਗੀ ਦੇ ਨਾਲ ਹੀ ਗੁਜ਼ਰਦੀ। ਸੰਜੀਦਗੀ ਇਸ ਮਾਇਨੇ 'ਚ ਮੈਂ ਕਹਿ ਰਹੀ ਹਾਂ ਕਿ ਤੁਹਾਨੂੰ ਬੜਾ ਸਬਰ, ਤਹੰਮੁਲ, ਬਰਦਾਸ਼ਤ, ਹਰ ਚੀਜ਼ ਤੁਸੀਂ ਆਪਣੇ ਅੰਦਰ ਪੈਦਾ ਕਰੋਗੇ, ਫਿਰ ਤੁਹਾਡੀ ਜ਼ਿੰਦਗੀ ਚੱਲਦੀ। ਪਰ ਨਾ ਫਿਰ ਤੁਸੀਂ ਜਿਹੜਾ ਨਾ ਬਹੁਤ ਮੁਸ਼ਕਿਲਾਤ ਤੁਹਾਡੇ ਵਾਸਤੇ ਖੜੀਆਂ ਨੇ, ਸਮਝੋ ਆਨੇ ਪਾੜ ਕੇ ਖੜੀਆਂ ਨੇ ਮੁਸ਼ਕਿਲਾਤ, ਕਿ ਆ ਜਾਓ ਵੀ ਤੁਸੀਂ ਜ਼ਰਾ ਲੱਗੋ ਅਤੇ ਜ਼ਰਾ ਲੈਣ ਵਿੱਚ ਤੁਹਾਨੂੰ ਦੱਸੀਏ। ਅਤੇ ਇੰਨੀ ਆਸਾਨ ਨਹੀਂ ਹੁੰਦੀ ਸ਼ਾਦੀशुदा ਜ਼ਿੰਦਗੀ। ਅਤੇ ਚਲੋ ਵੀ ਫਿਰ ਹੁਣ ਮੈਂ ਚੱਲਦੀ ਹਾਂ। ਕਾਫੀ ਅਸੀਂ ਗੱਲਾਂ ਕਰ ਲਈਆਂ, ਅਸੀਂ ਨਾਲੋਂ ਨਾਲ ਕਰਦੇ ਜਾਵਾਂਗੇ। ਉਹਨਾਂ ਜ਼ਮਾਨਿਆਂ ਦੀ ਵੀ ਗੱਲਾਂ ਕਰਨੀਆਂ ਨੇ, ਅਸੀਂ ਅੱਜ ਕੱਲ੍ਹ ਦੇ ਜ਼ਮਾਨਿਆਂ ਦੀਆਂ ਵੀ ਗੱਲਾਂ ਕਰਨੀਆਂ ਨੇ, ਕਿਉਂਕਿ ਅਸੀਂ ਕਦੇ ਉਹਨਾਂ ਬੇਲੀਆਂ ਨੂੰ ਭੁੱਲਣਾ ਤਾਂ ਨਹੀਂ ਹੈ ਨਾ, ਅਤੇ ਅਸੀਂ ਨਾਲੋਂ ਨਾਲ ਉਹਨਾਂ ਨੂੰ ਯਾਦ ਵੀ ਰੱਖਾਂਗੇ। ਅਤੇ ਚਲੋ ਬਈ ਹੁਣ ਮੈਂ ਚੱਲਦੀ ਹਾਂ। ਤੁਹਾਨੂੰ ਅੱਜ ਬੁਰਕਾ ਪਾ ਕੇ ਦਿਖਾ ਦਿੱਤਾ, ਬੁਰਕੇ ਦੀਆਂ ਆਪਣੀਆਂ ਯਾਦਾਂ ਮੈਂ ਤਾਜ਼ਾ ਕਰ ਲਈਆਂ। ਅਤੇ ਫਿਰ ਇਨਸ਼ਾਅੱਲਾ ਮਿਲਦੇ ਹਾਂ ਕਿਸੇ ਨਵੀਂ ਗੱਲ ਦੇ ਨਾਲ, ਅਤੇ ਨਵੀਂ ਉਹਦੇ ਨਾਲ। ਤੇ मेरी बीवी जो है MA, वो काम क्या करेगी, वो लक्स में नहा कर खुशबू में तर रहेगी, टुकड़े जो बचे हैं उनसे नहा रहा हूँ, आफत गले पड़ी है मुश्किल में आ गया हूँ, शादी न करना यारो। अल्लाह हाफिज, रब रखा।